ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜੀ ਅੱਜ ਪ੍ਰੋਗਰਾਮ ਖਬਰ 'ਤੇ ਨਜ਼ਰ ਵਿੱਚ ਇਸ ਵੇਲੇ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਦੇ ਨੇ ਕਿ ਪੰਜਾਬ ਜਾਂ ਭਾਰਤ ਦੇ ਵਿੱਚ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੇ ਆ। ਅਤੇ ਹੁਣ ਧੰਨਵਾਦ ਕਰਦਾ ਹਾਂ ਜੀ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿਆਲ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਕੱਲ੍ਹ ਕੀਤੀ ਸੀਗੀ ਗੱਲ ਪਹਿਲਾਂ ਕਿ ਇੱਕ ਨਰਵਾਣਾ ਨਹਿਰ ਦੇ ਵਿੱਚੋਂ ਲਾਸ਼ਾਂ ਮਿਲੀਆਂ, ਅਤੇ ਹੁਣ ਪੰਜਾਬ 'ਚੋਂ ਜਾਂਦੀ ਜਿਹੜੀ ਹਰਿਆਣਾ ਨੂੰ ਨਹਿਰ ਆ ਉਸ ਦੇ ਵਿੱਚੋਂ ਵੀ ਲਾਸ਼ਾਂ ਮਿਲੀਆਂ, ਅਤੇ ਪਰ ਉਹਨਾਂ ਦਾ ਬਾਲੀ ਵਾਰਸ ਕੋਈ ਨਹੀਂ। ਬਿਲਕੁਲ ਜੀ, ਇਹ ਬੜਾ ਐਕਚੁਅਲੀ ਗੰਭੀਰ ਮਸਲਾ ਹੈ ਜੀ। ਚੱਲ ਤਾਂ ਜਿਹੜਾ ਜੀ ਇਹ ਕਈ ਸਾਲਾਂ ਤੋਂ ਰਿਹਾ, ਪਰ ਇਹਨਾਂ ਦਿਨਾਂ ਦੇ ਵਿੱਚ ਕੁਛ ਜ਼ਿਆਦਾ ਜਿਹੜਾ ਜੀ ਇਹ ਹੋ ਗਿਆ ਸਾਰਾ ਕੁਛ। ਆਪਾਂ ਕੱਲ੍ਹ ਗੱਲ ਕੀਤੀ ਸੀਗੀ ਕਿ ਕਿੰਨੀਆਂ ਲਾਸ਼ਾਂ ਜਿਹੜੀਆਂ ਜੀ ਇੱਥੇ ਨਰਵਾਣਾ ਨਹਿਰ ਦੇ ਵਿੱਚੋਂ ਮਿਲੀਆਂ ਨੇ। ਹੁਣ ਜ਼ਿਲ੍ਹਾ ਜੀਂਦ ਦੇ ਵਿੱਚ ਜਿਹੜੀ ਭਾਖੜਾ ਨੰਗਲ ਨਹਿਰ ਹੈ, ਇਹਦੇ ਵਿੱਚੋਂ ਪੁਲਿਸ ਨੇ 11 ਲਾਸ਼ਾਂ ਤੇ 4 ਮਨੁੱਖੀ ਖੋਪੜੀਆਂ ਜਿਹੜੀਆਂ ਦੀ ਉਹ ਬਰਾਮਦ ਕੀਤੀਆਂ ਨੇ ਜੀ। ਕਿਉਂਕਿ ਇਹ ਕਿਹਦਾ ਏਰੀਆ ਪੈਂਦਾ, ਇਹਦਾ ਮੁੱਦਾ ਜਿਹੜਾ ਦੀ ਕੋਈ ਹੱਲ ਨਾ ਹੋਣ ਕਰਕੇ ਪੰਜਾਬ ਤੇ ਹਰਿਆਣੇ ਦੇ ਜਿਹੜੇ ਅਧਿਕਾਰੀ ਨੇ ਉਹ ਇਹਨਾਂ ਲਾਸ਼ਾਂ ਨੂੰ ਲੈਣ ਤੋਂ ਨਾ ਕਰ ਰਹੇ ਆ। ਤੋ ਇਹ ਜਿਹੜੀਆਂ ਲਾਸ਼ਾਂ ਨੇ ਇਹ ਸਨਮਾਨਜਨਕ ਢੰਗ ਦੇ ਨਾਲ ਅੰਤਮ ਰਸਮਾਂ ਨੂੰ ਆਪਣੀਆਂ ਨੂੰ ਉਡੀਕ ਰਹੀਆਂ ਨੇ। ਹਰਿਆਣੇ ਵਾਲੇ ਕਹਿੰਦੇ ਸਾਡੇ ਕਿਹੜਾ ਇੱਧਰੋਂ ਆਉਂਦੀ ਹੈ, ਇਹ ਨਹਿਰ ਤਾਂ ਪੰਜਾਬ 'ਚੋਂ ਆਉਂਦੀ ਹੈ। ਪੰਜਾਬ ਵਾਲੇ ਕਹਿੰਦੇ ਜੀ ਸਾਡਾ ਇਹ ਖਤਮ ਹੋ ਗਿਆ, ਤੇ ਅੱਗੋਂ ਜਿਹੜਾ ਜੀ ਹਰਿਆਣੇ ਦਾ ਏਰੀਆ ਸ਼ੁਰੂ ਹੋ ਗਿਆ, ਜੇ ਉੱਥੋਂ ਲਾਸ਼ਾਂ ਲੱਭੀਆਂ ਨੇ ਤੇ ਉਹ ਇਹਦਾ ਅੰਤਮ ਸੰਸਕਾਰ ਉਹ ਕਰਨ ਦੀ। ਜੀਂਦ ਪੁਲਿਸ ਨੂੰ ਸ਼ੱਕ ਹੈ ਜੀ ਕਿ ਲਾਸ਼ਾਂ ਇਸ ਨਹਿਰ ਦੇ ਪਾਣੀ ਰਾਹੀਂ ਪੰਜਾਬ ਦੇ ਵਿੱਚੋਂ ਜਿਹੜੀਆਂ ਉਹ ਆਈਆਂ ਨੇ। ਸਾਲਾਨਾ ਮੁਰੰਮਤ ਦੇ ਵਾਸਤੇ ਭਾਖੜਾ ਨੰਗਲ ਨਹਿਰ ਬੰਦ ਕੀਤੇ ਜਾਣ ਤੋਂ ਬਾਅਦ ਇਹ ਗਲੀਆਂ ਸੜੀਆਂ ਲਾਸ਼ਾਂ ਤੇ ਮਨੁੱਖੀ ਅੰਗ ਜਿਹੜੇ ਨੇ ਉਹ ਮਿਲੇ ਨੇ। ਅਧਿਕਾਰੀ ਇਹ ਵੀ ਕਹਿੰਦੇ ਆ ਕਿ ਇੱਕ ਵਾਰੀ ਪਾਣੀ ਘੱਟ ਜਾਵੇ ਤਾਂ ਨਹਿਰ ਦੀ ਖਨੌਰੀ ਸਿਰਸਾ ਸ਼ਾਖਾ ਦੇ ਵਿੱਚ ਵੀ ਕੁਝ ਹੋਰ ਲਾਸ਼ਾਂ ਜਿਹੜੀਆਂ ਉਹ ਮਿਲ ਸਕਦੀਆਂ ਨੇ। ਪੁਲਿਸ ਨੇ ਇੰਨਾ ਕੁ ਵੀ ਦੱਸਿਆ ਜੀ ਕਿ ਪਟਿਆਲੇ ਦੇ ਇੱਕ ਪਰਿਵਾਰ ਦੇ ਵੱਲੋਂ ਇੱਕ ਲਾਸ਼ ਦੀ ਸ਼ਨਾਖਤ ਜਿਹੜੀ ਆ ਉਹ ਕੀਤੀ ਗਈ ਆ। ਇਸ ਤੋਂ ਬਿਨਾਂ ਜਿਹੜੀਆਂ ਬਹੁਤੀਆਂ ਲਾਸ਼ਾਂ ਨੇ ਉਹ ਖਰਾਬ ਹੋ ਚੁੱਕੀਆਂ ਹੋਈਆਂ ਨੇ, ਕਾਫੀ ਜਿਹੜੀਆਂ ਇਹ ਪੁਰਾਣੀਆਂ ਨੇ। ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਜਿਹੜੇ ਲੋਕ ਇੱਥੇ ਵੱਖ-ਵੱਖ ਥਾਵਾਂ ਦੇ ਉੱਤੇ ਬੈਠਦੇ ਨੇ, ਜਿੱਥੇ ਬਣੇ ਹੋਏ ਆ, ਜਿੱਥੇ ਗੋਤਾਖੋਰ ਲਾਸ਼ ਜਿਹੜੀ ਆਉਂਦੇ ਆ ਕੋਈ ਉਹ ਲੱਭਦੇ ਨੇ, ਤੇ ਉਹ ਉੱਠ ਕੇ ਜਾਂਦੇ ਨੇ। ਜਦੋਂ ਉਹਨਾਂ ਦੇ ਵਿੱਚੋਂ ਕਿਸੇ ਦੇ ਜਾਣ ਪਛਾਣ ਵਾਲੇ ਦੀ, ਰਿਸ਼ਤੇਦਾਰ ਦੀ ਉਹ ਲਾਸ਼ ਨਹੀਂ ਹੁੰਦੀ ਤਾਂ ਆ ਕੇ ਆਪਣੀ ਜਗ੍ਹਾ ਦੇ ਉੱਤੇ ਫੇਰ ਬੈਠ ਜਾਂਦੇ ਨੇ। ਤੇ ਜਿਹੜੇ ਗੋਤਾਖੋਰ ਨੇ ਉਹ ਮਿਲੀ ਭੁਗਤ ਦੇ ਨਾਲ ਜਿਹੜੇ ਨਹਿਰਾਂ ਦੇ ਉੱਤੇ ਕੰਮ ਕਰਦੇ ਨੇ, ਇਹ ਕੀ ਕਰਦੇ ਨੇ, ਲਾਸ਼ ਨੂੰ ਫਿਰ ਅੱਗੇ ਕੱਢ ਦਿੰਦੇ ਨੇ ਕਿ ਗਾਂਹ ਜਿਹੜਾ ਜਾਊ ਜੇ ਦੂਜੇ ਰਾਜ ਦੀ ਆਪੇ ਜਿਹੜਾ ਉਹ ਬਣ ਜਾਊਗੀ ਗੱਲ। ਸੋ ਇਸ ਕਰਕੇ ਇਹ ਜਿਹੜਾ ਜੀ ਇਹ ਕਹਾਣੀ ਇਹ ਬਣੀ ਹੋਈ ਆ ਉੱਥੇ। ਉਹ ਕਹਿੰਦੇ ਸਾਡੀਆਂ ਨਹੀਂ ਲਾਸ਼ਾਂ, ਉਹ ਕਹਿੰਦੇ ਜੀ ਇਹ ਸਾਡੀਆਂ ਵੀ ਨਹੀਂ ਹੈਗੀਆਂ, ਹੁਣ ਤੁਹਾਡੇ ਜਿਹੜਾ ਜੀ ਆ ਗਈਆਂ ਨੇ ਅੱਗੇ ਏਰੀਏ ਦੇ ਵਿੱਚ। ਸੋ ਇਹਨਾਂ ਨੂੰ ਕੋਈ ਕਲੇਮ ਨਹੀਂ ਕਰ ਰਿਹਾ, ਤੇ ਅਜੇ ਵੀ ਇਹ ਉਡੀਕ ਰਹੀਆਂ ਨੇ ਜੀ ਕਿ ਇਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਣ। ਦੇਖੋ ਕਿਸ ਤਰ੍ਹਾਂ ਦੇ ਲੋਕ ਹੋ ਗਏ ਆ ਗੁਰੂਆਂ ਪੀਰਿਆਂ ਦੀ ਧਰਤੀ ਦੇ ਉੱਤੇ ਕਿ ਲਾਸ਼ਾਂ ਦਾ ਕੋਈ ਬਾਲੀ ਵਾਰਸ ਵੀ ਨਹੀਂ ਹੈ। ਅਤੇ ਅੱਗੇ ਆਪਾਂ ਨਾਭਾ ਜੇਲ੍ਹ ਕਾਂਡ ਦੀ ਜੇ ਗੱਲ ਕਰੀਏ ਤਾਂ ਉਸ ਦਾ ਮੁੱਖ ਦੋਸ਼ੀ ਵੀ ਕਹਿੰਦੇ ਫੜਿਆ ਗਿਆ। ਇਹ ਥੋੜ੍ਹਾ ਤੁਸੀਂ ਇਹ ਕਹਿ ਲਓ ਕਿ ਸ਼ਿਕੰਜਾ ਜਿਹੜਾ ਟਾਈਟ ਹੋ ਰਿਹਾ, ਜਿਹਦੇ ਕਰਕੇ ਇਹ ਹੋ ਸਕਿਆ ਜੀ। ਨਾਭੇ ਦੀ ਜਦੋਂ ਜੇਲ੍ਹ ਟੁੱਟੀ ਆ ਵੋਟਾਂ ਤੋਂ ਥੋੜ੍ਹੇ ਦਿਨ ਪਹਿਲਾਂ, ਇਹਦੇ ਵਿੱਚ ਜਿਹੜਾ ਮੁੱਖ ਮੁਲਜ਼ਮ ਕਿਹਾ ਜਾਂਦਾ ਅਮਨਦੀਪ ਸਿੰਘ ਉਰਫ ਅਮਨ ਢੋਟੀਆਂ, ਇਹ ਜਲੰਧਰ ਦੀ ਪੁਲਿਸ ਨੇ ਜਿਹੜਾ ਜੀ ਉਹ ਕਾਬੂ ਕੀਤਾ। ਉਹਦੇ ਕੋਲੋਂ ਕੁਛ ਹਥਿਆਰ ਵੀ ਜਿਹੜੇ ਆ ਜੀ ਉਹ ਬਰਾਮਦ ਕੀਤੇ ਗਏ ਆ। ਜਿਹੜਾ ਉਹਦੇ ਕੋਲ ਇੱਕ ਪਿਸਟਲ ਫੜਿਆ ਗਿਆ, ਕਿਹਾ ਜਾਂਦਾ ਜੀ ਕਿ ਉਹਦੇ ਨਾਲ ਉਹਨੇ ਜੇਲ੍ਹ ਦਾ ਜੰਦਰਾ ਜਿਹੜਾ ਉਹ ਤੋੜਿਆ ਸੀਗਾ। ਜਿਹੜੇ ਸੀਨੀਅਰ ਆਫੀਸਰ ਨੇ ਉਹ ਇਹ ਕਹਿੰਦੇ ਨੇ ਕਿ ਉਹ ਕਿਸੇ ਨੂੰ ਕਿਡਨੈਪ ਕਰਨ ਦੇ ਵਾਸਤੇ ਇੱਥੇ ਜਿਹੜਾ ਆਇਆ ਸੀਗਾ, ਤੇ ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਸੀਗੀ, ਪੁਲਿਸ ਇਹ ਵੀ ਕਹਿੰਦੀ ਹੈ ਕਿ ਉਹਨੇ ਜਿਹੜੀ ਪੁੱਛਗਿੱਛ ਆ ਉਹਦੇ ਦੌਰਾਨ ਮੰਨ ਲਿਆ ਹੈ ਕਿ ਘਟਨਾ ਵਾਲੇ ਦਿਨ ਉਹਨੇ ਜੇਲ੍ਹ ਦੇ ਮੁੱਖ ਗੇਟ ਦੇ ਉੱਤੇ ਲੱਗੇ ਜੰਦਰੇ ਨੂੰ ਗੋਲੀ ਮਾਰ ਕੇ ਜਿਹੜਾ ਉਹ ਤੋੜਿਆ ਸੀਗਾ। ਅਮਨ ਢੋਟੀਆਂ ਗੈਂਗਸਟਰ ਵਿੱਕੀ ਗੌਂਡਰ ਦੇ
ਸੰਪਰਕ ਦੇ ਵਿੱਚ ਉਦੋਂ ਆਇਆ ਸੀਗਾ ਜਦੋਂ ਉਹਨੂੰ ਅੰਮ੍ਰਿਤਸਰ ਤੇ ਗੁਰਦਾਸਪੁਰ ਦੀਆਂ ਜੇਲ੍ਹਾਂ ਦੇ ਵਿੱਚ ਰੱਖਣ ਤੋਂ ਬਾਅਦ ਜੂਨ 16 ਦੇ ਵਿੱਚ ਨਾਭਾ ਜੇਲ੍ਹ ਭੇਜਿਆ ਗਿਆ ਸੀਗਾ ਔਰ ਪੁਲਿਸ ਨੇ ਉਹਦੇ ਕੋਲੋਂ ਸਿਮ ਕਾਰਡ ਤੇ ਹੋਰ ਜਿਹੜੇ ਹਥਿਆਰ ਵਗੈਰਾ ਨੇ ਉਹ ਬਰਾਮਦ ਕਰਨ ਦੀ ਗੱਲ ਜਿਹੜੀ ਹੈ ਜੀ ਉਹ ਦੱਸੀ ਹੈ। ਪੁਲਿਸ ਦਾ ਇਹ ਵੀ ਜਿਹੜਾ ਜੀ ਕਹਿਣਾ ਕਿ ਅਮਨ ਢੋਟੀਆਂ ਦੀ ਸੂਹ ਦੇਣ ਵਾਲੇ 5 ਲੱਖ ਰੁਪਏ ਦਾ ਇਨਾਮ ਜਿਹੜਾ ਜੀ ਉਹ ਰੱਖਿਆ ਹੋਇਆ ਸੀਗਾ। ਇਹਦੀ ਸੂਹ ਕਿਹਨੇ ਦਿੱਤੀ ਆ ਇਹ ਪੁਲਿਸ ਨੇ ਅਜੇ ਕੋਈ ਵੀ ਖੁਲਾਸਾ ਜਿਹੜਾ ਉਹ ਨਹੀਂ ਕੀਤਾ। ਇਹ ਵੀ ਦੱਸ ਦਈਏ ਕਿ ਜਿਹੜਾ ਅਹਿਮ ਇਹਦੇ ਵਿੱਚੋਂ ਭੱਜਿਆ ਸੀਗਾ ਵਿੱਕੀ ਗੌਂਡਰ ਉਹ ਅਜੇ ਵੀ ਪੁਲਿਸ ਦੇ ਕਾਬੂ ਵਿੱਚ ਨਹੀਂ ਹੈ ਜੀ। ਤੇ ਅੱਗੇ ਆਪਾਂ ਐਸਪੀਸੀ ਦੀ ਗੱਲ ਕਰੀਏ, ਉਹ ਪਟਿਆਲਾ ਤੋਂ ਲੜਾਈ ਸ਼ੁਰੂ ਕਰਨਗੇ ਜੀ। STF ਜਿਹੜੀ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਹੈ ਜੀ ਨਸ਼ਿਆਂ ਨੂੰ ਠੱਲ ਪਾਉਣ ਦੇ ਵਾਸਤੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਨਸ਼ੇ ਦੇ ਤਸਕਰ ਨੇ ਉਹ ਥੋੜਾ ਆਸੇ ਪਾਸੇ ਹੋਏ ਨੇ ਹਾਲ ਦੀ ਘੜੀ। ਉਹਨਾਂ ਨੇ ਆਪਣੇ ਕੰਮਕਾਰ ਜਿਹੜੇ ਆ ਜੀ ਉਹ ਘਟਾਏ ਨੇ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਆਫੀਸਰ ਨੇ ਉਹਨਾਂ ਨੂੰ ਹਦਾਇਤਾਂ ਸਾਰਿਆਂ ਨੂੰ ਜਿਹੜਾ ਉਹ ਮਿਲ ਗਈਆਂ ਹੋਈਆਂ ਨੇ ਕਿ ਜੇ ਕੋਈ ਪੁਲਿਸ ਵਾਲਾ ਇਹਦੇ ਵਿੱਚ ਸ਼ਾਮਲ ਹੈ ਤੇ ਉਹਦੀ ਜਿਹੜੀ ਉਹ ਪੈਰਵਾਈ ਨਹੀਂ ਕਰਨੀ। ਜਿੰਨੇ ਕੁ ਲੋਕ ਆ ਪਿਛਲੇ ਕੁਝ ਦਿਨਾਂ ਤੋਂ ਫੜੇ ਗਏ ਆ ਇਹ ਵੀ ਪਤਾ ਲੱਗਿਆ ਜੀ ਕਿ ਉਹਨਾਂ ਨੂੰ ਛਡਾਉਣ ਦੇ ਵਾਸਤੇ ਨਹੀਂ ਤਾਂ ਅੱਗੇ ਝੱਟ ਦੇਣੀ ਜਿਹੜੇ ਸਿਆਸੀ ਦਖਲਅੰਦਾਜ਼ੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਉਹ ਹੈ ਨਹੀਂ ਗੀ। ਇਹ ਥੋੜਾ ਜਿਹਾ ਜਿਹੜਾ ਜੀ ਕੁਝ ਫਰਕ ਪਿਆ। ਕੱਲ ਨੂੰ ਜਿਹੜੀ ਹੈ ਜੀ ਇੱਥੇ ਮੀਟਿੰਗ ਸੱਦੀ ਗਈ ਆ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ। IG DIG SSP ਸਾਰੇ ਜਿਹੜੇ ਆ ਜੀ ਉਹ ਸੱਦੇ ਗਏ ਆ ਔਰ ਉਹਨਾਂ ਨੂੰ ਪੂਰਾ ਰਿਕਾਰਡ ਲੈ ਕੇ ਆਉਣ ਦੇ ਵਾਸਤੇ ਕਿਹਾ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਉਹਨਾਂ ਨੇ ਕਿੰਨੇ ਜਿਹੜੇ ਜੀ ਨਸ਼ੇ ਦੇ ਤਸਕਰ ਫੜੇ ਆ, ਉਹਨਾਂ ਦੀ ਕੇਸਾਂ ਦੀ ਕੀ ਡਿਟੇਲ ਆ। ਇਹ ਸਮਝਿਆ ਜਾ ਰਿਹਾ ਜੀ ਕਿ ਇਹ ਜਿਹੜੀ SPF ਬਣਾਈ ਗਈ ਆ ਇਹ ਪਟਿਆਲਾ ਡਿਸਟ੍ਰਿਕਟ ਤੋਂ ਆਪਣੀ ਮੁਹਿੰਮ ਜਿਹੜੀ ਉਹ ਕੱਲ ਤੋਂ ਸ਼ੁਰੂ ਕਰ ਸਕਦੀ ਹੈ। ਇਹਨੂੰ ਕਿਵੇਂ ਉਹਨੇ ਜਿਹੜਾ ਜੀ ਲੜਨਾ, ਡਿਸਟ੍ਰਿਕਟ ਵਾਈਜ਼ ਲੜਨਾ, ਇੱਕ ਡਿਸਟ੍ਰਿਕਟ ਦੇ ਤੌਰ ਦੇ ਉੱਤੇ ਲੜਨਾ ਜਾਂ ਪੂਰੇ ਪੰਜਾਬ ਦੇ ਵਿੱਚ ਲੜਨਾ, ਇਹਦਾ ਕੋਈ ਵੀ ਜਿਹੜਾ ਜੀ ਖੁਲਾਸਾ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ ਨਹੀਂ ਕੀਤਾ। ਅਜੇ ਉਹ ਜਿਹੜੇ ਵੱਖ-ਵੱਖ ਡਿਸਟ੍ਰਿਕਟ ਦੇ ਸੀਨੀਅਰ ਆਫੀਸਰਸ ਨੇ ਉਹਨਾਂ ਦੇ ਨਾਲ ਮੁਲਾਕਾਤ ਵਗੈਰਾ ਜਿਹੜੀਆਂ ਜੀ ਉਹ ਕਰ ਰਹੇ ਨੇ। ਕਿ ਦੱਸ ਦਈਏ ਕਿ ਹਰਪ੍ਰੀਤ ਸਿੰਘ ਸਿੱਧੂ ਹੋਰੀ ਜਿਹੜੇ ਕਿ ਪੰਜਾਬ ਚੋਂ ਗਾਇਬ ਸਨ ਕਾਫੀ ਸਾਲਾਂ ਤੋਂ, ਇੱਥੇ ਉਹ ਛੱਤੀਸਗੜ੍ਹ ਚਲੇ ਗਏ ਸਨ ਤੇ ਉਹਨਾਂ ਨੂੰ ਡੈਪੂਟੇਸ਼ਨ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਲਿਆਂਦਾ ਗਿਆ। ਕਾਬਲ ਆਫੀਸਰ ਜਿਹੜਾ ਜੀ ਉਹ ਮੰਨੇ ਜਾਂਦੇ ਨੇ। ਲੋਕਾਂ ਦੀ ਇਸ ਪੱਖੋਂ ਬੜੀ ਆਸ ਹੈ ਕਿ ਇਸ ਚਿੱਟੇ ਦੇ ਵਪਾਰ ਦੇ ਵਿੱਚ ਲੱਗੇ ਹੋਏ ਕੀ ਵੱਡੇ ਲੋਕ ਜਿਹੜੇ ਨੇ ਉਹਨਾਂ ਨੂੰ ਨੱਥ ਪੈਂਦੀ ਆ, ਉਹਨਾਂ ਨੂੰ ਹੱਥ ਪੈਂਦਾ। ਬਹੁਤੀਆਂ ਨਿਗਾਹ ਇਸ ਚੀਜ਼ ਦੇ ਉੱਤੇ ਲੱਗੀਆਂ ਹੋਈਆਂ ਨੇ ਜੀ। ਤੇ ਅੱਗੇ ਆਪਾਂ EVM ਮਸ਼ੀਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਲਈ ਬਹਿਸ ਹੋ ਰਹੀ ਹੈ ਜੀ। ਇਹ ਬਹਿਸ ਜਿਹੜਾ ਜੀ ਉਹ ਜਾਰੀ ਆ। ਐਕਚੁਅਲੀ ਉੱਤਰ ਪ੍ਰਦੇਸ਼ ਦੇ ਵਿੱਚ ਪਈਆਂ ਵੋਟਾਂ ਤੋਂ ਬਾਅਦ ਜਿਹੜਾ ਜੀ ਜਿਵੇਂ ਬੀਬੀ ਮਾਇਆਵਤੀ ਹੋਰਾਂ ਨੇ ਮੁੱਦਾ ਚੁੱਕਿਆ, ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰੀ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ। ਪਿਛਲੇ ਦਿਨਾਂ ਤੋਂ ਇੱਕ ਜਿਹੜੀ ਹੈ ਜੀ ਉਹ ਵੀਡੀਓ ਬੜੀ ਚੱਲ ਰਹੀ ਆ ਸੋਸ਼ਲ ਮੀਡੀਆ ਤੋਂ ਚੱਲਦੀ ਇਸ ਵੇਲੇ ਬਾਕੀ ਵੀ ਖਬਰਾਂ ਦੇ ਵਿੱਚ ਜਿਹੜੀ ਹੈ ਜੀ ਉਹ ਛਾਈ ਪਈ ਆ, ਜਿੱਥੇ ਇੱਕ ਜਿਹੜੀ ਚੋਣ ਅਧਿਕਾਰੀ ਆ ਉਹਦੀ ਨਿਗਰਾਨੀ ਦੇ ਵਿੱਚ ਕਿ ਵੋਟ ਜਿਹੜੀ ਉਹ ਪਾਈ ਜਾਂਦੀ, ਦੋਨੋਂ ਪਰਚੀਆਂ ਜਿਹੜੀਆਂ ਇੱਕੋ ਪਾਰਟੀ ਨੂੰ ਨਿਕਲਦੀਆਂ ਨੇ ਤੇ ਉਹ ਅੱਗੋਂ ਇਹ ਵੀ ਧਮਕੀ ਦਿੰਦੀ ਆ ਪੱਤਰਕਾਰਾਂ ਨੂੰ ਜੇ ਛਾਪੀ ਤੇ ਜੇ ਤੁਸੀਂ ਇਹ ਖਬਰ ਬਾਹਰ ਕੱਢੀ ਤਾਂ ਤੁਸੀਂ ਜੇਲ੍ਹ 'ਚ ਹੋਵੋਗੇ। ਇਹ ਤੋਂ ਬਾਅਦ ਇਹਨੇ ਫੇਰ ਜਿਹੜਾ ਜੀ ਇਹ ਭਖਾ ਦਿੱਤਾ। ਹੁਣ ਚੋਣ ਕਮਿਸ਼ਨ ਨੇ ਨਵੀਆਂ ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਨੇ ਇਹ ਖਰੀਦਣ ਦੀ ਤਿਆਰੀ ਜਿਹੜੀ ਹੈ ਜੀ ਉਹ ਕੀਤੀ ਆ ਔਰ ਇਹ ਕਿਹਾ ਗਿਆ ਕਿ ਜਿਹੜੀ ਛੇੜਛਾੜ ਜੇ ਇਹਨਾਂ ਦੇ ਨਾਲ ਕੋਈ ਕਰਨ ਦੀ ਕੋਸ਼ਿਸ਼ ਕਰੂਗਾ ਤੇ ਇਹ ਕੰਮ ਕਰਨਾ ਬੰਦ ਜਿਹੜਾ ਜੀ ਉਹ ਕਰ ਦੇਣਗੀਆਂ। M3 EVMs ਜਿਹੜੀਆਂ ਇੱਦਾਂ ਦੇ ਸਿਸਟਮ ਦੇ ਨਾਲ ਲੈਸ ਹੋਣਗੀਆਂ ਜਿਹੜੇ ਕਿ ਮਸ਼ੀਨ ਦੇ ਨਾਲ ਛੇੜਛਾੜ ਹੋਣ ਬਾਰੇ ਇਹਨਾਂ ਨੂੰ ਆਪੇ ਜਿਹੜਾ ਜੀ ਉਹ ਪਤਾ ਲੱਗ ਜੂਗਾ। ਇਹ ਮਸ਼ੀਨਾਂ ਜਿਹੜੀ ਆਪਸੀ ਪ੍ਰਮਾਣ ਪ੍ਰਣਾਲੀ ਦੇ ਨਾਲ ਆਉਣਗੀਆਂ ਔਰ ਇੱਕ ਸਹੀ EVM ਦੇ ਖੇਤਰ ਦੇ ਵਿੱਚ ਜਿਹੜੀਆਂ EVMs ਦੇ ਨਾਲ ਜਿਹੜੀ ਕਮਿਊਨੀਕੇਟ ਕਰ ਸਕੂਗੀ ਔਰ ਇਹ ਪਰਮਾਣੂ ਊਰਜਾ PSU ਦੇ ਜਾਂ ਰੱਖਿਆ ਖੇਤਰ ਦੇ ਵੱਲੋਂ ਜਿਹੜਾ ਜੀ ਉਹਦੇ ਵੱਲੋਂ ਕੀਤਾ ਗਿਆ ਹੋਣਾ ਚਾਹੀਦਾ ਔਰ ਕਿਸੇ ਵੀ ਹੋਰ ਕੰਪਨੀ ਦੇ ਵੱਲੋਂ ਤਿਆਰ EVM ਨਾਲ ਇਹ ਮਸ਼ੀਨਾਂ ਨਹੀਂ ਜੁੜ ਸਕਣਗੀਆਂ। ਇਹਦੇ ਨਾਲ ਗਲਤ ਮਸ਼ੀਨ ਦੇ ਬਾਰੇ ਵੀ ਜਿਹੜਾ ਜੀ ਉਹ ਪਤਾ ਲੱਗ ਜੂਗਾ। ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਆ ਉੱਥੇ ਜਿਹੜਾ ਜਵਾਬ ਦੇਣਾ ਹੈ ਚੋਣ ਕਮਿਸ਼ਨ ਨੇ, ਕਿਉਂਕਿ ਨੋਟਿਸ ਚੋਣ ਕਮਿਸ਼ਨ ਨੂੰ ਹੋਇਆ, ਸ਼ਾਇਦ ਉਦੋਂ ਪਹਿਲਾਂ ਇਹ ਨਵੀਆਂ ਜਿਹੜੀਆਂ ਮਸ਼ੀਨਸ ਨੇ ਉਹ ਖਰੀਦ ਕੇ ਜਵਾਬ ਜਿਹੜਾ ਜੀ ਸੁਪਰੀਮ ਕੋਰਟ ਦੇ ਵਿੱਚ ਦੇਣਾ ਚਾਹੁੰਦਾ ਹੈ ਕਿ ਉਹਨੇ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੈ ਤਾਂ ਉਹਨੂੰ ਰੋਕਣ ਦੇ ਵਾਸਤੇ ਉਹਨੇ ਨਵੀਆਂ ਮਸ਼ੀਨਾਂ ਜਿਹੜੀਆਂ ਜੀ ਉਹ ਲੈ ਆਉਂਦੀਆਂ ਨੇ। ਉਧਰ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਜੀ ਜਵਾਬ ਦਿੰਦਿਆਂ ਹੋਇਆ ਸਖਤ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਪੜਚੋਲ ਕਰਨੀ ਚਾਹੀਦੀ ਆ ਕਿ ਉਹਦੀ ਪਾਰਟੀ ਉਮੀਦਾਂ ਦੇ
ਮੁਤਾਬਕ ਕਾਰਗੁਜ਼ਾਰੀ ਕਿਉਂ ਨਹੀਂ ਵਿਖਾ ਸਕੀ। ਉਹਨਾਂ ਨੇ ਕਿਹਾ ਕਿ ਸਿਰਫ EVM ਜਿਹੜੀਆਂ ਮਸ਼ੀਨਾਂ ਨੇ ਇਹਨਾਂ ਦੇ ਉੱਤੇ ਦੋਸ਼ ਦੇਣਾ ਇਹ ਗਲਤ ਹੈ। ਹਾਂ ਬਿਲਕੁਲ ਜੀ, ਪਰ ਸਾਰੀਆਂ ਉਂਗਲਾਂ ਤੇ EVM ਮਸ਼ੀਨਾਂ ਵਾਲਾ ਹੀ ਹੋ ਰਹੀਆਂ। ਤੇ ਅੱਗੇ ਆਪਾਂ ਚੌਂ ਮਾਰਗੀ ਜੇ ਸੜਕਾਂ ਦੀ ਗੱਲ ਕਰੀਏ ਤੇ ਇਸਨੇ ਪੰਜਾਬ ਦੇ ਰੁੱਖਾਂ ਦੀ ਵੀ ਬਲੀ ਲਈ ਹੈ ਜੀ। ਬਿਲਕੁਲ ਜੀ, ਜਿਹੜੀਆਂ ਇਹ ਠੀਕ ਹੈ ਕਿ ਤਰੱਕੀ ਦੇ ਵਾਸਤੇ ਜਿਹੜੀਆਂ ਜੀ ਉਹ ਸੜਕਾਂ ਬਣਨੀਆਂ ਜ਼ਰੂਰੀ ਨੇ। ਇਹ ਰਾਜ ਮਾਰਗ ਜਿਹੜੇ ਜੀ ਉਹ ਠੀਕ ਹੋਣਗੇ ਤਾਂ ਹੀ ਢਾਂਚਾ ਜਿਹੜਾ ਜੀ ਉਹ ਠੀਕ ਹੋਊਗਾ। ਪਰ ਜਿਵੇਂ ਕਿਸੇ ਟਾਈਮ ਅੱਜ ਤੋਂ ਤੁਸੀਂ 3 ਦਹਾਕੇ 4 ਦਹਾਕੇ ਪਿੱਛੇ ਚਲੇ ਜਾਓ ਤੇ ਪੰਜਾਬ ਦੀਆਂ ਸੜਕਾਂ ਦੀ ਇੱਕ ਦਿੱਖ ਹੁੰਦੀ ਸੀ, ਹਰੀ ਜਿਹੜੀ ਜੀ ਕਚੂਰ ਜਿਹੜੇ ਦਰਖਤ ਸੀਗੇ ਉਹ ਦੂਰੋਂ ਦੀਂਦੇ ਸੀ, ਪਤਾ ਲੱਗ ਜਾਂਦਾ ਸੀ ਕਿਸੇ ਨੂੰ ਵੀ ਕਿ ਪੰਜਾਬ ਦੀਆਂ ਸੜਕਾਂ ਜਿਹੜੀਆਂ ਜੀ ਉਹ ਕਿੱਥੋਂ ਸ਼ੁਰੂ ਹੋ ਗਈਆਂ। ਛਾਵਾਂ ਜਿਹੜੀਆਂ ਹੁੰਦੀਆਂ ਸੀ ਹੌਲੀ ਹੌਲੀ ਕਰਕੇ ਸਾਰੇ ਰੁੱਖ ਜਿਹੜੇ ਜੀ ਉਹ ਵੱਢ ਦਿੱਤੇ ਗਏ ਔਰ ਇਹ ਵੱਢੇ ਗਏ ਰੁੱਖਾਂ ਦੀ ਜਗ੍ਹਾ ਦੇ ਉੱਤੇ ਕੋਈ ਨਵੇਂ ਰੁੱਖ ਜਿਹੜੇ ਆ ਜੀ ਉਹ ਨਹੀਂ ਲਾਏ ਗਏ। 1 ਜਨਵਰੀ 5 ਤੋਂ 20 ਜੁਲਾਈ 16 ਤੱਕ 14,895 ਏਕੜ ਦੇ ਵਿੱਚੋਂ ਜੰਗਲਾਤ ਦਾ ਸਫਾਇਆ ਕਰ ਦਿੱਤਾ ਗਿਆ ਜੀ। ਸੋ 15,000 ਏਕੜ ਆਲਮੋਸਟ ਜਿਹੜਾ ਸੀਗਾ ਜੀ ਉਹ ਖਤਮ ਕਰਤਾ। ਪੰਜਾਬ ਦੇ ਵਿੱਚ ਵਿਕਾਸ ਦੇ ਪ੍ਰੋਜੈਕਟਾਂ ਦੇ ਵਾਸਤੇ ਕੋਈ 2.25 ਲੱਖ ਏਕੜ ਰਕਬੇ ਦੇ ਵਿੱਚੋਂ ਜੰਗਲਾਤ ਦਾ ਖਾਤਮਾ ਹੋਇਆ ਔਰ ਪੰਜਾਬ ਦੇ ਵਿੱਚ 3382 ਜਿਹੜੇ ਵਿਕਾਸ ਪ੍ਰੋਜੈਕਟ ਕਰਕੇ ਇਹ ਰਕਬਾ ਗੈਰ ਜੰਗਲਾਤੀ ਕੰਮਾਂ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਹੋ ਗਿਆ। ਬਠਿੰਡੇ ਤੋਂ ਅੰਮ੍ਰਿਤਸਰ ਸੜਕ ਜਿਹੜੀ ਚੌਂ ਮਾਰਗੀ ਬਣ ਰਹੀ ਹੈ ਜੀ, 30,000 ਰੁੱਖ ਜਿਹੜਾ ਜੀ ਇੱਥੋਂ ਕੱਟਿਆ ਗਿਆ। ਬਠਿੰਡੇ ਤੋਂ ਪਠਾਨਕੋਟ ਤੱਕ 650 ਏਕੜ ਰਕਬੇ ਤੋਂ ਜੰਗਲਾਤ ਜਿਹੜਾ ਜੀ ਉਹ ਮੁਕਾ ਦਿੱਤਾ ਗਿਆ। ਪਾਣੀਪਤ ਜਲੰਧਰ ਸੜਕ ਦੇ ਉੱਤੇ 1,10,000 ਵੱਡੇ ਰੁੱਖ ਜਿਹੜੇ ਆ ਜੀ ਉਹ ਕੱਟੇ ਗਏ ਆ। ਲੁਧਿਆਣਾ ਫਿਰੋਜ਼ਪੁਰ ਸੜਕ ਤੋਂ 500 ਏਕੜ ਰਕਬੇ ਦੇ ਵਿੱਚ ਦਰਖਤਾਂ ਤੇ ਕੁਹਾੜਾ ਚੱਲਿਆ। ਬਠਿੰਡਾ ਜ਼ੀਰਕਪੁਰ ਸੜਕ ਮਾਰਗ ਤੋਂ 281 ਹੈਕਟੇਅਰ ਰਕਬੇ ਦਾ ਜੰਗਲਾਤ ਸਫਾ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹ ਪੰਜਾਬ ਦੀਆਂ ਪ੍ਰਮੁੱਖ ਸੜਕਾਂ ਦੇ ਉੱਤੇ ਜੀ ਕਰੀਬ 4 ਲੱਖ ਵੱਡੇ ਰੁੱਖ ਜਿਹੜੇ ਆ ਜੀ ਉਹਨਾਂ ਦੀ ਕਟਾਈ ਹੋਈ ਆ, ਜਦੋਂ ਕਿ 2 ਤੋਂ 3 ਲੱਖ ਛੋਟੇ ਦਰਖਤ ਜਿਹੜੇ ਆ ਜੀ ਉਹ ਪੁੱਟ ਦਿੱਤੇ ਗਏ ਆ। ਇਹਨਾਂ ਦੀ ਜਗ੍ਹਾ ਦੇ ਉੱਤੇ ਰੁੱਖ ਲਾਉਣ ਦਾ ਕੋਈ ਇੰਤਜ਼ਾਮ ਜਿਹੜਾ ਉਹ ਨਹੀਂ ਕੀਤਾ ਗਿਆ। ਕਾਗਜ਼ੀ ਪੱਤਰੀ ਇਹ ਕਿਹਾ ਜਾ ਰਿਹਾ ਜਿੰਨੇ ਦਰਖਤ ਕੱਟੇ ਆ ਉਹਦੇ ਤੋਂ ਦੁੱਗਣੇ ਲਾਓ, ਦੁੱਗਣੇ ਲਾਏ ਜਾਣਗੇ। ਇੱਕ ਅਖਬਾਰ ਨੇ ਵੀ ਇੱਕ ਵਾਰੀ ਚਲਾਈ ਸੀਗੀ ਮੁਹਿੰਮ ਰੁੱਖ ਲਾਉਣ ਦੇ ਵਾਸਤੇ, ਕਰੋੜਾਂ ਰੁਪਈਏ ਵੀ ਇਕੱਠੇ ਹੋ ਗਏ, ਉਹ ਕਿੱਥੇ ਲੱਗੇ ਕਿਸੇ ਨੂੰ ਕੁਝ ਨਹੀਂ ਪਤਾ। ਅੱਜ ਜਿਹੜਾ ਜੀ ਚਰਚਾ ਇਸ ਗੱਲ ਦਾ ਚੱਲ ਰਿਹਾ ਕਿ ਮਾਰਚ ਦਾ ਮਹੀਨਾ ਜਿਹੜਾ ਸੀਗਾ ਹੁਣੇ ਲੰਘ ਕੇ ਗਿਆ ਕਿ ਉਹਦੇ ਵਿੱਚ ਇੰਨੀ ਗਰਮੀ ਹੋ ਗਈ ਜਿੰਨੀ ਅਪ੍ਰੈਲ ਦੇ ਐਂਡ ਦੇ ਵਿੱਚ ਜਿਹੜੀ ਆ ਜੀ ਉਹ ਹੁੰਦੀ ਆ। ਪਰ ਇਸ ਪਾਸੇ ਵੱਲ ਨੂੰ ਕਿਸੇ ਦਾ ਕੋਈ ਧਿਆਨ ਨਹੀਂਗਾ ਕਿ ਜਦੋਂ ਰੁੱਖ ਤੁਸੀਂ ਅੰਨ੍ਹੇਵਾਹ ਵੱਢ ਦਿੱਤੇ ਤੇ ਫਿਰ ਗਰਮੀ ਤਾਂ ਜਿਹੜੀ ਆ ਜੀ ਉਹ ਭੁਗਤਣੀ ਹੀ ਪੈਣੀ ਆ। ਜਿਹੜਾ ਬਾਦਲ ਪਿੰਡ ਨੂੰ ਜਾਂਦਾ ਰਾਹ ਉਹਦੇ ਤੋਂ ਵੀ ਦਰਖਤ ਜਿਹੜੇ ਪੁੱਟੇ ਗਏ ਤੇ ਪੰਜਾਬ ਭਰ ਦੇ ਵਿੱਚੋਂ ਖਜੂਰਾਂ ਜਿਹੜੀਆਂ ਸੀਗੀਆਂ ਜੀ ਉਹ ਲਿਜਾ ਕੇ ਉੱਥੇ ਲਾਈਆਂ ਗਈਆਂ। ਖਜੂਰ ਜਿਹੜੀ ਆ ਜੀ ਉਹ ਖਾਸ ਕਿਸਮ ਦਾ ਵਾਤਾਵਰਨ ਮੰਗਦੀ ਆ, ਉਹ ਉੱਥੇ ਹੀ ਹੁੰਦੀ ਆ। ਇਹਦੇ ਵਿੱਚੋਂ ਵੀ ਬਹੁਤੇ ਜਿਹੜੇ ਬੂਟੇ ਸੀਗੇ ਜੀ ਉਹ ਸੁੱਕ ਗਏ ਖਜੂਰਾਂ ਦੇ। ਜੀ ਇੱਕ ਪਿੰਡ ਹੀ ਆ ਸਾਰਾ ਕੁਛ ਜੀ ਪੰਜਾਬ ਦੇ ਵਿੱਚ, ਤੇ ਲੋਕਾਂ ਨੇ ਵੀ ਇਸ ਚੀਜ਼ ਦਾ ਬਹੁਤਾ ਜਿਹੜਾ ਖਿਆਲ ਨਹੀਂ ਕੀਤਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਹੜਾ ਇੱਕ ਸਰਕਾਰ ਨੇ ਜਾਂਦੇ ਜਾਂਦੇ ਨੌਕਰੀ ਵਾਲਿਆਂ ਦਾ ਕਾਰਜਕਾਲ ਵਧਾ ਦਿੱਤਾ ਸੀਗਾ ਤੇ ਜਿਹੜੀ ਨਵੀਂ ਸਰਕਾਰ ਹੈ ਉਸਨੇ ਸ਼ਿਕੰਜਾ ਕੱਸਿਆ। ਬਿਲਕੁਲ ਜੀ, ਐਕਚੁਅਲੀ ਜਿਹੜੀ ਸਰਕਾਰ ਬੀਤ ਗਈ ਹੁਣ ਉਹਨੇ ਇੱਕ ਜਿਹੜਾ ਜੀ ਫੈਸਲਾ ਕੀਤਾ ਸੀਗਾ। ਇੱਕ ਤਾਂ ਜਿਹੜੇ 58 ਤੋਂ 60 ਸਾਲ ਦੇ ਸੀਗੇ ਜੀ ਉਹਨਾਂ ਦਾ ਵਧਾ ਦਿੱਤਾ ਸੀਗਾ ਕਿ ਉਹਨਾਂ ਦੀ ਰਿਟਾਇਰਮੈਂਟ ਦੀ ਡੇਟ ਗਾਂਹ ਕਰਤੀ ਸੀਗੀ ਤੇ ਇਹਨਾਂ ਦੇ ਵਿੱਚ ਵਾਧਾ ਜਿਹੜਾ ਕਰ ਦਿੱਤਾ ਸੀਗਾ ਔਰ ਵਾਧੇ ਦੇ ਨਾਲ ਕੁਝ ਸਹੂਲਤਾਂ ਵੀ ਦਿੱਤੀਆਂ ਸੀਗੀਆਂ ਜੀ। ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹਨਾਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਜਿਹੜੇ ਡਿਊਟੀ ਦੇ ਦੌਰਾਨ ਜਿਹੜੀ ਮੌਤ ਜੇ ਹੋ ਜਾਂਦੀ ਆ ਤੇ ਉਹਨਾਂ ਦੇ ਅੱਗੇ ਰਿਸ਼ਤੇਦਾਰਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀਆਂ ਜਿਹੜੀ ਆ ਜੀ ਉਹ ਦੇਣ ਦਾ ਪਾਸ ਕਰ ਦਿੱਤਾ ਸੀਗਾ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਉਹ ਆਉਂਦਿਆਂ ਇਹਨੂੰ ਰੱਦ ਕਰ ਦਿੱਤਾ, ਇਸ ਫੈਸਲੇ ਨੂੰ ਬਦਲ ਦਿੱਤਾ ਕਿ ਤਰਸ ਦੇ ਆਧਾਰ ਦੇ ਉੱਤੇ ਜਿਨ੍ਹਾਂ ਦੇ ਨੌਕਰੀ ਕਾਲ ਦੇ ਵਿੱਚ ਵਾਧਾ ਕੀਤਾ ਗਿਆ ਉਹਨਾਂ ਦੇ ਅੱਗੇ ਰਿਸ਼ਤੇਦਾਰਾਂ ਨੂੰ ਨੌਕਰੀ ਜਿਹੜੀ ਆ ਜੀ ਉਹ ਨਹੀਂ ਦਿੱਤੀ ਜਾਊਗੀ। ਜਿਹੜੀ ਇਹ 6 ਮਹੀਨੇ ਪਹਿਲਾਂ ਜਿੰਨੇ ਫੈਸਲੇ ਹੋਏ ਸੀਗੇ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹੀ ਸੀ ਕਿ ਉਹਦੇ ਉੱਤੇ ਨਜ਼ਰਸਾਨੀ ਜਿਹੜੀ ਆ ਜੀ ਉਹ ਕੀਤੀ ਜਾਊਗੀ। ਆਪਾਂ ਕੱਲ ਗੱਲ ਕੀਤੀ ਸੀਗੀ ਜਿਹੜੀ ਖਾਲਸਾ ਯੂਨੀਵਰਸਿਟੀ ਬਣਾਈ ਆ ਉਹਦੀ ਵੀ, ਔਰ ਇਹ ਇੱਕ ਜਿਹੜਾ ਜੀ ਉਹ ਅਗਲਾ ਫੈਸਲਾ ਹੈ। ਬਾਦਲ ਸਰਕਾਰ ਨੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਸੇਵਾ ਕਾਲ ਦੇ ਵਿੱਚ 2 ਸਾਲ ਦਾ ਵਾਧਾ
ਜਿਹੜਾ ਜੀ ਉਹ ਕੀਤਾ ਸੀਗਾ। ਔਰ ਪਿਛਲੇ ਸਮੇਂ ਤੋਂ ਜਿਹੜੀ ਹੈ ਜੀ ਇਹ ਆਮ ਚਰਚਾ ਚੱਲਦੀ ਰਹੀ ਹੈ ਕਿ ਪਿਛਲੀ ਸਰਕਾਰ ਨੇ ਆਪਣੇ ਚਹੇਤੇ ਅਧਿਕਾਰੀਆਂ ਦੇ ਸੇਵਾ ਕਾਲ ਦੇ ਵਿੱਚ ਹੀ ਵਾਧਾ ਜਿਹੜਾ ਉਹ ਕੀਤਾ ਸੀਗਾ, ਸਾਰਿਆਂ ਦੇ ਵਿੱਚ ਨਹੀਂ, ਜਿਹਦੇ ਕਰਕੇ ਜਿਹੜਾ ਜੀ ਇਹਨਾਂ ਨੂੰ ਥਾਂ ਟਿਕਾਣੇ ਦੇ ਉੱਤੇ ਕਰਨ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਫੈਸਲਾ ਜਿਹੜਾ ਜੀ ਉਹ ਵਾਪਸ ਲੈ ਲਿਆ। ਅਜੇ ਫੈਸਲਾ ਇਹ ਵਾਪਸ ਲਿਆ ਕਿ ਜੇ ਉਹਨਾਂ ਦੀ ਡਿਊਟੀ ਦੇ ਦੌਰਾਨ ਮੌਤ ਹੁੰਦੀ ਹੈ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਿਹੜਾ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਨਹੀਂ ਦਿੱਤੀ ਜਾਊਗੀ। ਇਹਨਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਜਬਰੀ ਰਿਟਾਇਰ ਕਰਨ ਵੱਲ ਨੂੰ ਵੀ ਸਰਕਾਰ ਜਿਹੜੀ ਆ ਉਹ ਵੱਧ ਸਕਦੀ ਹੈ ਜੀ। ਤੇ ਅੱਗੇ ਆਪਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਗੱਲ ਕੀਤੀ ਸੀ ਕਿ ਉਹਨਾਂ ਨੇ ਹੁਕਮ ਦਿੱਤੇ ਸੀਗੇ ਕਿ ਜਿਹੜੇ ਹਾਈਵੇ ਦੇ ਲਾਗੇ ਰੈਸਟੋਰੈਂਟ ਤੇ 12 ਆ ਉਹਨਾਂ ਦੇ ਵਿੱਚੋਂ ਸ਼ਰਾਬ ਦਾ ਖਾਤਮਾ, ਪਰ ਉਹ ਸੁਣਨੇ ਹੀ ਹੋ ਗਏ ਰੈਸਟੋਰੈਂਟ ਤੇ 12। ਬਿਲਕੁਲ ਜੀ, ਕੱਲ ਗੱਲ ਕੀਤੀ ਸੀਗੀ ਜੀ ਕਿ ਐਕਚੁਅਲੀ ਜਿਹੜਾ ਇਹ ਸੁਪਰੀਮ ਕੋਰਟ ਦੇ ਹੁਕਮ ਸੀਗੇ ਕਿ ਠੇਕੇ ਜਿਹੜੇ ਆ ਜੀ ਉਹ ਹਟਾਏ ਜਾਣ ਹਾਈਵੇਜ਼ ਤੋਂ, ਨੈਸ਼ਨਲ ਹਾਈਵੇ, ਸਟੇਟ ਹਾਈਵੇ ਤੋਂ ਵੀ। ਚੰਡੀਗੜ੍ਹ ਨੇ ਕੋਸ਼ਿਸ਼ ਕੀਤੀ ਸੀਗੀ ਕਿ ਜਿਹੜੇ ਹਾਈਵੇ ਉਹਦੇ ਵਿੱਚੋਂ ਦੀ ਲੰਘਦੇ ਨੇ, ਸਟੇਟ ਹਾਈਵੇ ਦੇ ਤੌਰ ਦੇ ਉੱਤੇ ਜਿਹੜੇ ਜਾਣੇ ਜਾਂਦੇ ਨੇ, ਉਹਨਾਂ ਨੂੰ ਸ਼ਹਿਰੀ ਸੜਕਾਂ ਬਣਾ ਦਿੱਤਾ ਜਾਵੇ, ਪਰ ਮੰਨੇ ਨਹੀਂ, ਜਿਹੜੀ ਸੁਪਰੀਮ ਕੋਰਟ ਨਹੀਂ ਮੰਨੀ ਤੇ ਇਹ ਸਰਕਾਰ ਚਲੇ ਗਈ ਸੀਗੀ ਸੁਪਰੀਮ ਕੋਰਟ ਦੇ ਵਿੱਚ। ਤੇ ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਜੀ ਪਹਿਲਾਂ ਤਾਂ ਕਾਇਮ ਰੱਖਿਆ ਹੀ, ਨਾਲ ਇਹ ਵੀ ਕਹਿ ਦਿੱਤਾ ਕਿ ਜਿਹੜੇ ਇਹਨਾਂ ਮੁੱਖ ਮਾਰਗਾਂ ਦੇ ਉੱਤੇ ਪੈਂਦੇ ਰੈਸਟੋਰੈਂਟ ਤੇ ਬਾਰ ਨੇ, ਉੱਥੇ ਵੀ ਸ਼ਰਾਬ ਜਿਹੜੀ ਆ ਉਹ ਨਹੀਂ ਵਰਤਾਈ ਜਾ ਸਕਦੀ। ਤੋ ਇੱਕਦਮ ਜਿਹੜਾ ਸੀਗਾ ਜੀ ਮਹੀਨਾ ਸ਼ੁਰੂ ਹੁੰਦਾ, ਕਿਉਂਕਿ 1 ਅਪ੍ਰੈਲ ਤੋਂ ਇਹ ਹੋਣਾ ਸੀਗਾ, ਇਹ ਬਾਰ ਤੇ ਰੈਸਟੋਰੈਂਟ ਜਿਹੜੇ ਜੀ ਉਹ ਸੁੰਨੇ ਹੋ ਗਏ। ਮੁੱਖ ਮਾਰਗਾਂ ਦੇ ਤੇ ਰਾਜ ਮਾਰਗਾਂ ਦੇ 500 ਮੀਟਰ ਦੇ ਘੇਰੇ ਦੇ ਅੰਦਰ ਸ਼ਰਾਬ ਦੀ ਵਿਕਰੀ ਜਿਹੜੀ ਆ ਜੀ ਉਹ ਬੰਦ ਹੋ ਗਈ। 200 ਦੇ ਕਰੀਬ ਬਾਰ ਜਿਹੜੇ ਆ ਜੀ ਉਹ ਚੰਡੀਗੜ੍ਹ ਦੇ ਵਿੱਚ ਹੀ ਪ੍ਰਭਾਵਿਤ ਹੋਏ। ਔਰ ਜਿਹੜੇ ਇਹ ਕਿਹਾ ਗਿਆ ਜੀ ਕਿ ਇੱਕ ਦਿਨ ਦੇ ਵਿੱਚ ਜਿਹੜਾ 500 ਮੀਟਰ ਦੇ ਘੇਰੇ ਦੇ ਵਿੱਚ ਆਉਂਦੇ ਰੈਸਟੋਰੈਂਟਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਦੱਸੀ ਜਾਵੇ ਸਾਰੀ। ਇਹ ਕਿਹਾ ਗਿਆ 1300 ਤੋਂ 1400 ਠੇਕੇ ਜਿਹੜੇ ਜੀ ਉਹ ਪਹਿਲਾਂ ਹੀ ਬੰਦ ਹੋ ਗਏ ਨੇ ਜਾਂ ਤਬਦੀਲ ਕੀਤੇ ਜਾ ਚੁੱਕੇ ਨੇ। ਸੁਪਰੀਮ ਕੋਰਟ ਦੇ ਹੁਕਮਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ 90 ਬਾਰ ਤੇ ਪੱਬ ਜਿਹੜੇ ਆ ਜੀ ਉਹ ਪ੍ਰਭਾਵਿਤ ਹੋਏ ਆ। ਚੰਡੀਗੜ੍ਹ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਜਿਹੜੀ ਆ ਜੀ ਉਹ ਇਹ ਕਹਿੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਬਾਰ ਬੰਦ ਹੋਣ ਦੇ ਨਾਲ ਲੋਕ ਬੇਰੁਜ਼ਗਾਰ ਜਿਹੜੇ ਆ ਜੀ ਉਹ ਹੋ ਜਾਣਗੇ। ਇਹ ਰੈਸਟੋਰੈਂਟਾਂ ਵਾਲੇ ਜਿਹੜੇ ਨੇ ਜੀ ਉਹ ਹੁਣ ਮੀਟਿੰਗਾਂ ਕਰਕੇ ਇਹਦਾ ਕੋਈ ਨਾ ਕੋਈ ਤੋੜ ਲੱਭਦੇ ਫਿਰਦੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਇਹਦਾ ਤੋੜ ਜਿਹੜਾ ਉਹ ਲੱਭਿਆ ਜਾਵੇ। ਹਰਿਆਣੇ ਦੇ ਆਬਕਾਰੀ ਤੇ ਕਰ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਨੇ ਕਿ ਸੁਪਰੀਮ ਕੋਰਟ ਦੇ ਹੁਕਮਾਂ ਕਰਕੇ ਹਰਿਆਣੇ ਦੇ ਵਿੱਚ 478 ਦੇ ਵਿੱਚੋਂ 194 ਬਾਰ ਜਿਹੜੇ ਆ ਉਹ ਪ੍ਰਭਾਵਿਤ ਹੋਣਗੇ। ਗੁੜਗਾਉਂ ਦੇ ਵਿੱਚ ਬਹੁਤੇ ਇਹਨਾਂ ਦੇ ਵਿੱਚੋਂ ਹੈਗੇ ਨੇ ਜੀ, ਜਿਹੜੇ ਕੁੱਲ 292 ਬਾਰ ਨੇ, ਇਹਨਾਂ ਦੇ ਵਿੱਚੋਂ 106 ਦੇ ਉੱਤੇ ਅਸਰ ਪਊਗਾ। ਔਰ ਹਰਿਆਣੇ ਦੇ ਵਿੱਚ ਤਕਰੀਬਨ 500 ਠੇਕੇ ਹੋਰ ਜਗ੍ਹਾ ਦੇ ਉੱਤੇ ਤਬਦੀਲ ਕੀਤੇ ਗਏ ਨੇ। ਦਿੱਲੀ ਦੇ ਵਿੱਚ 6 ਜਿਹੜੇ ਹਾਈਵੇ ਨੇ ਉਹਨਾਂ ਦੇ ਨਾਲ ਲੱਗਦੇ 5 ਸਟਾਰ ਹੋਟਲਾਂ ਸਣੇ 100 ਠੇਕਿਆਂ, ਬਾਰ ਤੇ ਰੈਸਟੋਰੈਂਟ ਨੇ ਸ਼ਰਾਬ ਦੀ ਵਿਕਰੀ ਜਿਹੜੀ ਆ ਜੀ ਉਹ ਬੰਦ ਕਰਤੀ ਹੈ। ਨੋਇਡਾ ਦੇ ਵਿੱਚ 42 ਠੇਕੇ ਇਹਦੇ ਨਾਲ ਜਿਹੜੇ ਆ ਜੀ ਉਹ ਪ੍ਰਭਾਵਿਤ ਹੋਏ ਆ। ਜਿਹੜੇ ਇਹ ਰੈਸਟੋਰੈਂਟ ਵਾਲੇ ਨੇ ਜੀ ਉਹ ਇਹ ਕਹਿ ਰਹੇ ਨੇ ਕਿ ਉਹ ਸਰਕਾਰਾਂ ਨੂੰ ਮਿਲਣਗੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਸੂਬੇ ਨੇ ਉਹ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੇ ਨੇ ਕਿ ਜਿਹੜੇ ਸ਼ਹਿਰਾਂ ਦੇ ਅੰਦਰੋਂ ਜਿਹੜੇ ਲੰਘਦੇ ਇਹ ਹਾਈਵੇਜ਼ ਨੇ, ਇਹਨਾਂ ਨੂੰ ਬਾਈਪਾਸ ਦਾ ਨਾਮ ਜਾਂ ਸ਼ਹਿਰੀ ਸੜਕਾਂ ਦਾ ਨਾਮ ਜਿਹੜਾ ਜੀ ਉਹ ਦੇ ਦਿੱਤਾ ਜਾਵੇ ਔਰ ਤਬਦੀਲ ਕੀਤਾ ਜਾਵੇ, ਤਾਂ ਕਿ ਇਹਨਾਂ ਦੇ ਉੱਤੇ ਫਿਰ ਇਹ ਕੁਹਾੜਾ ਜਿਹੜਾ ਜੀ ਉਹ ਨਾ ਚੱਲੇ। ਇਹਨੂੰ ਤਬਦੀਲ ਕਰਨ ਦੇ ਵਿੱਚ ਥੋੜਾ ਸਮਾਂ ਲੱਗੂਗਾ ਜੀ। ਤਾਂ ਉਦੋਂ ਤੱਕ ਜਿਹੜਾ ਜੀ ਇਹ ਕਿਹਾ ਜਾ ਸਕਦਾ ਕਿ ਇੱਥੇ ਬਾਰ ਤੇ ਰੈਸਟੋਰੈਂਟ ਵਿੱਚ ਸ਼ਰਾਬ ਸਰਵ ਨਹੀਂ ਕੀਤੀ ਜਾ ਸਕਦੀ। ਬਿਲਕੁਲ ਜੀ, ਜੁਗਾੜ ਲੱਭਣਗੇ ਕੋਈ ਨਾ ਕੋਈ। ਤੇ ਅੱਗੇ ਆਪਾਂ ਕੈਪਟਨ ਸਰਕਾਰ ਦੀ ਗੱਲ ਕਰੀਏ ਤੇ ਉਸ ਵਿੱਚ ਅਫਸਰਾਂ ਦੀ ਭਰਮਾਰ। ਬਿਲਕੁਲ ਜੀ, ਪੰਜਾਬ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜਾ ਜੀ ਪਿਰਾਮਿਡ ਰੈਂਕ ਢਾਂਚਾ ਉਸ ਸਿਖਰ ਤੱਕ ਜਿਹੜਾ ਜੀ ਉਹ ਫੈਲਿਆ। ਨਵੇਂ ਸਿਆਸੀ ਪ੍ਰਬੰਧਾਂ ਦੇ ਵਿੱਚ ਜਿਹੜੀਆਂ ਤਰੱਕੀਆਂ, ਨਿਯੁਕਤੀਆਂ, ਐਡਜਸਟਮੈਂਟ ਜਿਹੜੀਆਂ ਕੀਤੀਆਂ ਗਈਆਂ ਨੇ, ਇਸ ਵੇਲੇ ਭੀੜ ਹੋ ਗਈ ਜਿਹੜੇ ਅਫਸਰਾਂ ਦੀ, ਸਿਖਰ ਵਾਲਿਆਂ ਦੀ। ਪੰਜਾਬ ਚੀਫ ਸੈਕਟਰੀ ਤੇ ਬਰਾਬਰ ਦੀਆਂ ਪੋਸਟਾਂ ਤੋਂ ਇਲਾਵਾ ਡਾਇਰੈਕਟਰ ਜਨਰਲ ਆਫ ਪੁਲਿਸ ਦੀਆਂ ਪੋਸਟਾਂ ਦੀ ਗਿਣਤੀ ਗੁਆਂਢੀ ਸੂਬਿਆਂ ਦੇ ਨਾਲੋਂ ਕਿਤੇ ਜ਼ਿਆਦਾ ਅੱਗੇ ਲੰਘ ਗਈ ਆ। ਕਾਂਗਰਸ ਨੇ VIP ਕਲਚਰ ਖਤਮ ਕਰਨ ਦੇ ਵਾਅਦੇ ਤਾਂ ਕੀਤੇ ਸੀਗੇ ਜੀ, ਪਰ ਇਹ ਸਾਰੇ ਅਹੁਦੇ, ਵਿਸ਼ੇਸ਼ ਰੁਤਬੇ, ਸਹੂਲਤਾਂ, ਸੁਰੱਖਿਆ ਇਹ ਨਾਲ ਜੁੜੇ ਹੋਏ ਨੇ ਜੀ। ਜਿਹੜੇ ਹੁਣ ਨਵੇਂ ਤਬਾਦਲੇ ਰਾਤੀ ਹੋਏ ਆ, ਇਹਦੇ ਵਿੱਚ 1986 ਬੈਚ ਦੇ IPS ਅਧਿਕਾਰੀਆਂ ਜਸਮਿੰਦਰ ਸਿੰਘ ਤੇ S ਚਟੋਦਾ ਪਾਏ ਦੇ ADGP ਤੋਂ DGP ਵਜੋਂ ਤਰੱਕੀ ਦੇ ਨਾਲ ਪੰਜਾਬ ਦੇ ਵਿੱਚ 8 DGP ਹੋ ਗਏ ਨੇ। ਹਰਿਆਣੇ ਤੇ ਹਿਮਾਚਲ ਦੇ ਵਿੱਚ 3 ਤੇ 4 DGP ਆ।
ਸਾਲ 2006 ਦੇ ਵਿੱਚ ਵੀ ਪੰਜਾਬ ਦੇ ਵਿੱਚ 8 DGP ਸੀਗੇ ਤੇ ਉਦੋਂ ਵੀ ਕਾਂਗਰਸ ਦੀ ਸਰਕਾਰ ਸੀਗੀ। ਥੋੜੇ ਸਮੇਂ ਲਈ ਇਹ ਸੀਗੇ ਜੀ ਇਸ ਸਾਲ ਜੂਨ ਤੱਕ ਸੂਬੇ ਦੇ ਕੋਲੇ 8 DGP ਨੇ, ਜਦੋਂ ਤੱਕ ਸਭ ਤੋਂ ਸੀਨੀਅਰ ਸੰਜੀਵ ਗੁਪਤਾ ਜਿਹੜੇ ਜੀ ਉਹ ਰਿਟਾਇਰ ਨਹੀਂ ਹੁੰਦੇ। ਬਾਕੀ DGP ਸੁਰੇਸ਼ ਅਰੋੜਾ, GD ਪਾਂਡੇ, SS ਸੈਣੀ, ਮੁਹੰਮਦ ਮੁਸਤਫਾ, HS ਢਿੱਲੋਂ, ਇਹ ਸਿਵਲ ਪ੍ਰਸ਼ਾਸਨ ਦੇ ਵਿੱਚ ਪਹਿਲੀ ਵਾਰੀ 3 ਵਿਸ਼ੇਸ਼ ਸਕੱਤਰ ਜਿਹੜੇ ਆ ਜੀ ਉਹ ਬਣਾਏ ਗਏ ਆ। ਔਰ ਮਾਹਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਚੰਗੇ ਪ੍ਰਸ਼ਾਸਨ ਦੇ ਵਾਸਤੇ ਢਾਂਚਾ ਜਿਹੜਾ ਇਹ ਸਹਾਈ ਨਹੀਂ ਆ, ਪਰ ਇਹਦੇ ਸੰਬੰਧੀ ਕੋਈ ਨਿਯਮ ਨਹੀਂ ਹੈਗੇ ਜੀ, ਜਿਹਦੇ ਕਰਕੇ ਜਿਹੜੇ ਜੀ ਇਹ ਖਾਸ ਨੂੰ ਮੂਹਰੇ ਲਿਆਉਣ ਦੇ ਵਾਸਤੇ ਜਿਹੜੇ ਉਹਨਾਂ ਤੋਂ ਮੂਹਰੇ ਹੁੰਦੇ ਆ, ਜਿਨ੍ਹਾਂ ਨੂੰ ਸੀਨੀਅਰਿਟੀ ਵਾਈਜ਼ ਜਿਹੜੀ ਆ ਜੀ ਉਹ ਤਰੱਕੀ ਮਿਲਣੀ ਹੁੰਦੀ ਆ, ਉਹਨਾਂ ਨੂੰ ਤਰੱਕੀ ਦੇਣੀ ਹੀ ਪੈਂਦੀ ਆ। ਦੇ ਕੇ ਫਿਰ ਜਿਹੜਾ ਜੀ ਆਪਣਾ ਮਨਪਸੰਦ ਉਹਨੂੰ ਮੂਹਰੇ ਲਿਆਂਦਾ ਜਾਂਦਾ। ਇਸ ਚੀਜ਼ ਦਾ ਪ੍ਰਵਾਹ ਨਹੀਂ ਕੀਤੀ ਜਾਂਦੀ ਕਿ ਉਹ ਇੱਕ ਬੰਦੇ ਨੂੰ ਮੂਹਰੇ ਲਿਆਉਣ ਦੇ ਵਾਸਤੇ ਕਿੰਨੀਆਂ ਤਰੱਕੀਆਂ ਜਿਹੜੀਆਂ ਦੀ ਦੇਣੀਆਂ ਪਈਆਂ ਤੇ ਉਹਦਾ ਕਿੰਨਾ ਬੋਝ ਖਜ਼ਾਨੇ ਦੇ ਉੱਤੇ ਪਿਆ ਜੀ। ਤੇ ਅਖੀਰ ਵਿੱਚ ਆਜਨਾਮਾ ਕਿ ਚੱਲੀ ਵੋਟਿੰਗ ਮਸ਼ੀਨਾਂ ਦੀ ਫੇਰ ਚਰਚਾ, ਨਵਾਂ ਗਿਆ ਹੀ ਲੱਗ ਇਲਜ਼ਾਮ ਬੇਲੀ। ਚੱਲੀ ਵੋਟਿੰਗ ਮਸ਼ੀਨਾਂ ਦੀ ਫੇਰ ਚਰਚਾ, ਨਵਾਂ ਗਿਆ ਹੀ ਲੱਗ ਇਲਜ਼ਾਮ ਬੇਲੀ। ਕਹਿੰਦੇ ਜਦੋਂ ਮਸ਼ੀਨਾਂ ਦੇ ਟੈਸਟ ਕੀਤੇ ਉਸ ਦੇ ਖੁੱਲ ਗਏ ਭੇਦ ਤਮਾਮ ਬੇਲੀ। ਨੱਪਿਆ ਸੀਗਾ ਨਿਸ਼ਾਨ ਤਾਂ ਹੋਰਨਾਂ ਦਾ, ਵੋਟ ਭਾਜਪਾ ਨੂੰ ਆ ਗਏ ਆਮ ਬੇਲੀ। ਮਸ਼ੀਨ ਇੱਕੋ ਨਿਸ਼ਾਨ ਨੂੰ ਮੋਹਰ ਲਾਵੇ, ਕਰਿਆ ਇੰਜ ਸੀਗਾ ਇੰਤਜ਼ਾਮ ਬੇਲੀ। ਦੇਂਦੇ ਅਫਸਰ ਸਫਾਈਆਂ ਨੇ ਕਈ ਭਾਵੇਂ, ਕਰਦਾ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ। ਦੇਂਦੇ ਅਫਸਰ ਸਫਾਈਆਂ ਨੇ ਕਈ ਭਾਵੇਂ, ਕਰਦਾ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ। ਲੋਕਾਂ ਵੇਖਿਆ ਖੇਤ ਜਦ ਵਾੜ ਖਾ ਗਈ, ਲੱਭਦੀ ਕਰਨ ਵਾਲੀ ਅੱਗੋਂ ਆਸ ਨਹੀਂ। ਜੀ ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਜੀ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ।